किन्ना वड्डा कहंदे ऊंची दुकान फीका पकवान वाला हिसाब है। जिड्डे वड्डे हस्पताल च जाओगे उन्नी वध लुੱਟ होगी। इस दे पिछे लुके हुए कारण की ने? ਉਪਰਾਲੇ ਸਰਕਾਰ ਨੂੰ ਕਰਨੇ ਚਾਹੀਦੇ ਨੇ ਕਿ ਹਰ ਤਰ੍ਹਾਂ ਦੀਆਂ ਜਿਹੜੀਆਂ ਮਾਡਰਨ ਸਹੂਲਤਾਂ ਨੇ ਹਰੇਕ ਬਿਮਾਰੀ ਨੂੰ ਲੈ ਕੇ ਬਣਦੀਆਂ ਨੇ ਉਹ ਸਰਕਾਰੀ ਹਸਪਤਾਲਾਂ 'ਚ ਮਿਲਦੀਆਂ ਹੋਣੀਆਂ ਚਾਹੀਦੀਆਂ ਨੇ। ਐਲੋਪੈਥੀ ਨੂੰ ਲੈ ਕੇ ਮੇਰਾ ਸਵਾਲ ਸੀ ਕਿ ਕਿਹਾ ਜਾਂਦਾ ਹੈ ਦੇਰ ਸਵੇਰ ਇਸ ਦਾ ਨੁਕਸਾਨ ਹੀ ਹੁੰਦਾ ਹੈ ਬੋਡੀ ਦੇ ਉੱਪਰ ਸਾਡੀ ਤੇ। ਇਸ ਨੂੰ ਲੈ ਕੇ ਕੀ ਕਹੋਗੇ ਕਿ ਐਲੋਪੈਥੀ ਇੰਨੀ ਮਾੜੀ ਹੈ? ਕਿਉਂਕਿ ਪ੍ਰਚਲਨ ਤਾਂ ਸਭ ਤੋਂ ਵੱਧ ਇਸ ਸਮੇਂ ਐਲੋਪੈਥੀ ਦਾ ਹੈ। ਵੀ ਖਰਚਾ ਕਦੋਂ ਹੁੰਦਾ ਹੈ ਜਾਂ ਇਹ ਕਹਿ ਲਈਏ ਵੀ ਸਰੀਰ ਤੇ ਮਾੜਾ ਅਸਰ ਕਦੋਂ ਹੁੰਦਾ ਹੈ? ਜਦੋਂ ਇਹਨਾਂ ਦਵਾਈਆਂ ਦੀ ਵਰਤੋਂ ਅਸੀਂ ਬਿਨਾਂ ਕਿਸੇ ਡਾਕਟਰੀ ਸਲਾਹ ਤੋਂ ਕਰਦੇ ਹਾਂ। ਇੱਕ ਉਦਾਹਰਨ ਦਿੰਦਾ, ਲੋਕ ਜਾਂਦੇ ਨੇ ਲੱਤਾਂ ਦੁਖੀਆਂ, ਟੈਸਟ ਕਰਾ ਲਿਆ, ਸੈੱਲ ਘਟੇ ਆ ਗਏ, ਫਿਰ ਉਹ ਜਾ ਕੇ ਕਹਿੰਦੇ ਨੇ ਵੀ ਮੇਰੇ ਤਾਂ ਬੋਤਲ ਲਾ ਦਿਓ। ਜਦ ਕਿ ਇਹ ਇਸ ਤਰ੍ਹਾਂ ਨਹੀਂ ਹੁੰਦਾ। ਸੈੱਲ ਘਟਣ ਦੇ ਕੋਈ ਬਹੁਤ ਸਾਰੇ ਕਾਰਨ ਹੁੰਦੇ ਨੇ, ਉਹਨਾਂ ਦੇ ਵਿੱਚ ਕੁਝ ਕਾਰਨਾਂ ਦੇ ਵਿੱਚ ਕੁਝ ਵੀ ਲਾਉਣ ਦੀ ਲੋੜ ਨਹੀਂ ਹੁੰਦੀ, ਵੇਟ ਕਰਨਾ ਪੈਂਦਾ ਕੁਝ ਦਵਾਈਆਂ। ਸੋਸ਼ਲ ਮੀਡੀਆ ਦੀ ਗੱਲ ਕਰੀਏ, ਚਾਹੇ ਉਹ YouTube ਹੈ, Facebook ਹੈ, Instagram ਹੈ, ਭਰਮਾਰ ਹੈ, ਜਿੱਥੇ ਇਹਨਾਂ ਮੁੱਦਿਆਂ ਬਾਰੇ ਬੜੀ ਗਲਤ ਤਰ੍ਹਾਂ ਦੇ ਵਿਚਾਰ ਫੈਲਾਏ ਜਾਂਦੇ ਨੇ। ਇਹਨਾਂ ਮੁੱਦਿਆਂ ਦਾ ਆਧਾਰ ਬਣਾ ਕੇ ਆਪਣੇ ਇਸ ਪੇਜ ਨੂੰ ਬਣਾਇਆ ਹੈ। ਦੁਨੀਆ ਪੱਧਰ ਦੀਆਂ ਸਟੈਂਡਰਡ ਕਿਤਾਬਾਂ ਨੇ ਮੈਡੀਕਲ ਸਾਇੰਸ ਦੀਆਂ, ਉਹਨਾਂ ਕਿਤਾਬਾਂ ਦੇ ਅਨੁਸਾਰ ਕੀ ਇਹਨਾਂ ਦਾ ਸਹੀ ਜਵਾਬ ਹੈ, ਕੀ ਇਹਨਾਂ ਦਾ ਸਹੀ ਉਪਚਾਰ ਹੈ, ਅਸੀਂ ਉਹ ਸਮਾਜ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਰਹੇ ਹੋ ਤੁਸੀਂ। ਡਾਕਟਰਾਂ ਨੂੰ ਜਿੱਦਾਂ ਦੂਜਾ ਰੱਬ ਕਿਹਾ ਜਾਂਦਾ ਹੈ, ਉਸੇ ਤਰੀਕੇ ਦੇ ਨਾਲ ਡਾਕਟਰਾਂ ਦੀ ਭੂਮਿਕਾ ਸਾਡੀ ਲਾਈਫ ਦੇ ਵਿੱਚ ਸਾਨੂੰ ਉਦੋਂ ਪਤਾ ਲੱਗਦੀ ਹੈ ਜਦੋਂ ਸਾਨੂੰ ਕਿਤੇ ਹਸਪਤਾਲ ਦਾ ਗੇੜਾ ਕੱਢਣਾ ਪੈਂਦਾ ਹੈ ਜਾਂ ਫਿਰ ਅਸੀਂ ਦਰਦ ਦੇ ਨਾਲ ਕਲਪ ਰਹੇ ਹੁੰਦੇ ਆ। ਸੋ ਡਾਕਟਰਾਂ ਦੀਆਂ ਬਹੁਤ ਜਿੱਥੇ ਡੂੰਘੀਆਂ ਭੂਮਿਕਾਵਾਂ ਨੇ, ਉੱਥੇ ਡਾਕਟਰਾਂ ਨੂੰ ਲੈ ਕੇ ਜੋ ਆਯੁੱਗ ਹੈ ਉਸ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਧਾਰਨਾ ਵੀ ਨੇ ਕਿ ਡਾਕਟਰ ਲੁੱਟ ਤੇ ਉਤਰ ਆਏ ਨੇ। ਡਾਕਟਰ ਇਹੋ ਜਿਹੇ ਪੱਧਰ ਤੇ ਗਿਰ ਚੁੱਕੇ ਨੇ ਕਿ ਉਹ ਸਾਡੇ ਅੰਗਾਂ ਨੂੰ ਵੇਚਣ ਤੱਕ ਵੀ ਚਲੇ ਜਾਂਦੇ ਨੇ। ਬੀਤੇ ਸਮੇਂ ਦੇ ਵਿੱਚ ਇਹੋ ਜਿਹੇ ਬਹੁਤ ਸਾਰੇ ਮਾਮਲੇ ਵੀ ਸਾਹਮਣੇ ਆਏ ਨੇ। ਪਰ ਇੱਥੇ ਇੱਕ ਕਨੋਪੀ ਕਹਿ ਲਈਏ, ਇੱਕ ਬਾਈ ਹੁਣੀ ਖੜੇ ਹੋਏ ਨੇ ਜਿੱਥੇ ਸਾਡਾ ਡਾਕਟਰ ਨਾਂ ਦੇ ਬੈਨਰ ਹੇਠ ਸਮਾਜਿਕ ਸਰੋਕਾਰ ਰੱਖਣ ਵਾਲੇ ਡਾਕਟਰਾਂ ਦਾ ਇੱਕ ਮੰਚ ਹੈ। ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਕਿ ਇਹਨਾਂ ਦਾ ਮੰਚ ਬਣਾਉਣ ਦਾ ਉਪਦੇਸ਼ ਕੀ ਹੈ, ਕਿਉਂ ਇਸ ਤਰੀਕੇ ਦੇ ਨਾਲ ਇਹ ਜਾਗਰੂਕਤਾ ਫੈਲਾ ਰਹੇ ਨੇ। ਬਾਈ ਬਹੁਤ ਬਹੁਤ ਸਵਾਗਤ ਹੈ। ਪਹਿਲਾਂ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। ਸਾਡਾ ਡਾਕਟਰ ਦਾ ਉਪਦੇਸ਼ ਕੀ ਹੈ? ਸਮਾਜਿਕ ਸਰੋਕਾਰ ਰੱਖਣ ਵਾਲੇ ਡਾਕਟਰਾਂ ਦਾ ਮੰਚ ਤੋਂ ਭਾਵ ਕੀ ਹੈ? ਕੀ ਬਹੁਤੇ ਡਾਕਟਰ ਸਮਾਜਿਕ ਸਰੋਕਾਰ ਨਹੀਂ ਰੱਖਦੇ? ਅਸੀਂ ਜਿਵੇਂ ਅਸੀਂ ਪੰਜਾਬ ਦੇ ਵਿੱਚ ਕੰਮ ਕਰਦੇ ਹਾਂ, ਤਾਂ ਪੰਜਾਬ ਦੇ ਵਿੱਚ ਜਦੋਂ ਅਸੀਂ OPD ਦੇ ਵਿੱਚ ਮਰੀਜ਼ ਵੇਖਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਮਰੀਜ਼ਾਂ ਨੇ ਆਪਣੇ ਆਪ ਟੈਸਟ ਕਰਾਏ ਹੁੰਦੇ ਆ, ਜਿਨ੍ਹਾਂ ਟੈਸਟਾਂ ਨੂੰ ਲੈ ਕੇ ਉਹਨਾਂ ਦੇ ਦਿਮਾਗ ਦੇ ਵਿੱਚ ਬਹੁਤ ਸਾਰੀਆਂ ਗਲਤ ਧਾਰਨਾਵਾਂ ਬਣੀਆਂ ਹੁੰਦੀਆਂ ਨੇ। ਜਿਵੇਂ ਅਕਸਰ ਸਾਡੇ ਕੋਲੇ ਔਰਤਾਂ ਤੇ ਬਾਪੂ ਆਉਂਦੇ ਨੇ ਜਿਹੜੇ ਕਹਿੰਦੇ ਨੇ ਜੀ ਮੈਨੂੰ ਤਾਂ ਟਾਈਫਾਇਡ ਹਰ ਸਾਲ ਹੋ ਜਾਂਦਾ ਹੈ, ਮੈਨੂੰ ਹਰ ਸਾਲ ਦਵਾਈ ਲੈਣੀ ਪੈਂਦੀ ਹੈ, ਤੁਸੀਂ ਮੈਨੂੰ ਟਾਈਫਾਇਡ ਦੀ ਦਵਾਈ ਦਿਓ। ਫਿਰ ਕੋਈ ਹੋਰ ਵਿਅਕਤੀ ਹੈ, ਉਹ ਕੋਈ 25 ਸਾਲ ਦਾ ਜਾਂ 15 ਸਾਲ ਦਾ ਕੋਈ ਨੌਜਵਾਨ ਮੁੰਡਾ ਹੈ, ਉਹਦੇ ਛਾਤੀ 'ਚ ਮਾੜਾ ਜਿਹਾ ਦਰਦ ਹੋਇਆ, ਉਹਨੇ ਕੋਈ ਟੈਸਟ ਕਰਾ ਕੇ ਲਿਆਂਦਾ ਤੇ ਸਾਨੂੰ ਕਹਿੰਦਾ ਜੀ ਮੇਰੇ ਤਾਂ ਟ੍ਰਾਈਗਲਿਸਰਾਈਡ ਵਧੇ ਹੋਇਆ, ਮੇਰਾ ਤਾਂ ਖੂਨ ਸੰਘਣਾ ਹੋ ਗਿਆ, ਮੈਨੂੰ ਕਿਤੇ ਹਾਰਟ ਦੀ ਬਿਮਾਰੀ ਨਾ ਹੋ ਜੇ, ਮੈਨੂੰ ਤੁਸੀਂ ਖੂਨ ਸੰਘਣੇ ਦੀ ਦਵਾਈ ਦੇ ਦਿਓ। ਫਿਰ ਬਹੁਤ ਸਾਰੀਆਂ ਹੋਰ ਮਿੱਥਾਂ ਨੇ ਜਿਹੜੀਆਂ, ਜਿਵੇਂ ਕਿ ਅਕਸਰ ਕਹਿੰਦੇ ਆ ਕਿ ਵੈਂਟੀਲੇਟਰ ਤੇ ਸਾਡੇ ਮਰੇ ਬੰਦੇ ਨੂੰ ਪਾ ਰੱਖਿਆ ਜੀ। ਫਿਰ ਕੋਈ ਨਮਕ ਨੂੰ ਲੈ ਕੇ ਕਹਿ ਲਈਏ ਵੀ ਕਾਲਾ ਨਮਕ ਖਾਣਾ ਚਾਹੀਦਾ, ਉਹਦੇ ਨਾਲ ਸ਼ਾਇਦ ਦਿਲ ਦੀਆਂ ਬਿਮਾਰੀਆਂ ਨਹੀਂ ਹੁੰਦੀਆਂ। ਤਾਂ ਕਹਿਣ ਦਾ ਮਤਲਬ ਹੈ ਵੀ ਇਹ ਸਾਰੀਆਂ ਮਿੱਥਾਂ ਨੂੰ ਅਸੀਂ ਰੋਜ਼ ਡੀਲ ਕਰਦੇ ਹਾਂ। ਤਾਂ ਸਾਡੇ ਦਿਮਾਗ ਦੇ ਵਿੱਚ ਇਹ ਆਇਆ ਕਿ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਗਲਤ ਪ੍ਰਚਾਰ ਬਹੁਤ ਹੋਏ ਨੇ। ਖਾਸ ਕਰਕੇ ਸੋਸ਼ਲ ਮੀਡੀਆ ਦੀ ਗੱਲ ਕਰੀਏ, ਚਾਹੇ ਉਹ YouTube ਹੈ, Facebook ਹੈ, Instagram ਹੈ, ਉਸ ਤਰ੍ਹਾਂ ਤੇ ਇਹੋ ਜਿਹੇ ਪੇਜਾਂ ਦੀ ਬਹੁਤ ਭਰਮਾਰ ਹੈ ਜਿੱਥੇ ਇਹਨਾਂ ਮੁੱਦਿਆਂ ਬਾਰੇ ਬੜੀ ਗਲਤ ਤਰ੍ਹਾਂ ਦੇ ਵਿਚਾਰ ਫੈਲਾਏ ਜਾਂਦੇ ਨੇ। ਤਾਂ ਅਸੀਂ ਸਮਾਜਿਕ ਸਰੋਕਾਰ ਇਸ ਕਰਕੇ ਕਹਿ ਰਹੇ ਹਾਂ ਕਿ ਸਮਾਜ ਨੂੰ ਇਸ ਤਰ੍ਹਾਂ ਦੀ ਜਾਣਕਾਰੀ ਦੇਣੀ ਵੀ ਇੱਕ ਸੇਵਾ ਦਾ ਕੰਮ ਹੈ। ਤੇ ਅਸੀਂ ਇਹਨਾਂ ਮੁੱਦਿਆਂ ਦਾ ਆਧਾਰ ਬਣਾ ਕੇ ਆਪਣੇ ਇਸ ਪੇਜ ਨੂੰ ਬਣਾਇਆ ਹੈ। ਸਾਡਾ ਡਾਕਟਰ ਸਾਡਾ ਪੇਜ ਹੈ Facebook ਦੇ ਉੱਤੇ। ਇਸ ਪੇਜ ਦੇ ਉੱਤੇ ਇਹਨਾਂ ਮਿੱਥਾਂ ਬਾਰੇ ਜੋ ਕਿ ਸਮਾਜ ਦੇ ਵਿੱਚ ਚੱਲ ਰਹੇ ਨੇ, ਆਪਣੀ ਸਿਹਤ ਨੂੰ ਲੈ ਕੇ ਜਾਂ ਡਾਕਟਰੀ ਪ੍ਰਚਾਰ ਨੂੰ ਲੈ ਕੇ, ਉਹਨਾਂ ਨੂੰ ਸਹੀ ਤਰੀਕੇ ਨਾਲ ਮਾਰਗਦਰਸ਼ਨ ਕਰਨ ਵਾਸਤੇ ਵਿਗਿਆਨਕ ਤੌਰ ਤੇ ਜੋ ਜਾਣਕਾਰੀ ਬਣਦੀ ਹੈ, ਜੋ ਦੁਨੀਆ ਪੱਧਰ ਦੀਆਂ ਸਟੈਂਡਰਡ ਕਿਤਾਬਾਂ ਨੇ ਮੈਡੀਕਲ ਸਾਇੰਸ ਦੀਆਂ, ਉਹਨਾਂ ਕਿਤਾਬਾਂ ਦੇ ਅਨੁਸਾਰ ਕੀ ਇਹਨਾਂ ਦਾ ਸਹੀ ਜਵਾਬ ਹੈ, ਕੀ ਇਹਨਾਂ ਦਾ ਸਹੀ ਉਪਚਾਰ ਹੈ, ਅਸੀਂ ਉਹ ਸਮਾਜ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਕਰਕੇ ਸਾਨੂੰ ਇਹ ਲੱਗਦਾ ਕਿ ਸਾਡਾ ਇਹ ਸਮਾਜਿਕ ਸਰੋਕਾਰ ਵਾਲਾ ਕੰਮ ਹੈ, ਕਿਉਂਕਿ ਲੋਕਾਂ ਨੂੰ ਉਹਨਾਂ ਦੀ ਸਿਹਤ ਪ੍ਰਤੀ ਸਹੀ ਜਾਣਕਾਰੀ ਦੇਣਾ ਵੀ ਇੱਕ ਤਰ੍ਹਾਂ ਦਾ ਬੜਾ ਉਪਰਾਲਾ ਹੈ। ਭਾਈ ਜਿਸ ਤਰੀਕੇ ਨਾਲ ਮੈਂ ਭੂਮਿਕਾ ਬਣ ਰਿਹਾ ਸੀ, ਜਦੋਂ ਮੈਂ ਗੱਲ ਕਰ ਰਿਹਾ ਸੀ, ਉਸ 'ਚ ਮੈਂ ਗੱਲ ਕੀਤੀ ਕਿ ਡਾਕਟਰਾਂ ਦਾ ਦੂਜਾ ਰੂਪ ਵੀ ਸਾਹਮਣੇ ਆ ਰਿਹਾ, ਜਿਸ ਦੇ ਵਿੱਚ
ਇਹ ਕਿਹਾ ਜਾਂਦਾ ਹੈ ਕਿ ਇਹ ਡਾਕਟਰ ਤਾਂ ਲੁੱਟ ਲੈਂਦੇ ਨੇ। ਜਦੋਂ ਆ ਵੱਡਾ ਜਿੰਨਾ ਵੱਡਾ ਕਹਿੰਦੇ ਉੱਚੀ ਦੁਕਾਨ ਫੀਕਾ ਪਕਵਾਨ ਵਾਲਾ ਹਿਸਾਬ ਹੈ, ਜਿੱਡੇ ਵੱਡੇ ਹਸਪਤਾਲ 'ਚ ਜਾਓਗੇ ਉਨੀ ਵੱਧ ਲੁੱਟ ਹੋਊਗੀ। ਇਸ ਦੇ ਪਿੱਛੇ ਲੁਕੇ ਹੋਏ ਕਾਰਨ ਕੀ ਨੇ? ਕੀ ਸਰਵਿਸਿਜ਼ ਚਾਰਜ ਜਿਹੜੇ ਹੁੰਦੇ ਨੇ ਉਹਨਾਂ ਦੇ ਨਾਮ ਤੇ ਲੋਕਾਂ ਨੂੰ ਠੱਗਿਆ ਜਾਂਦਾ ਹੈ, ਜਾਂ ਸੱਚੀ ਹਸਪੀਟਲਾਂ ਦਾ ਡਾਕਟਰਾਂ ਦਾ ਇੰਨਾ ਜ਼ਿਆਦਾ ਖਰਚ ਹੁੰਦਾ ਹੈ ਕਿ ਉਹ ਤਾਂ ਚਾਰਜ ਕਰਦੇ ਨੇ? ਜਦੋਂ ਕਿਸੇ ਵੱਡੇ ਹਸਪਤਾਲ 'ਚ ਬਿਮਾਰੀ ਦਾ ਰੋਗ ਦਾ ਇਲਾਜ ਤਾਂ ਕਰਾਉਣਾ ਹੈ, ਹਰੇਕ ਕਿਸੇ ਨੇ ਉਹਨੂੰ ਜਾਣਾ ਪੈਂਦਾ ਹੈ। ਪਰ ਇਸ ਦੇ ਪਿਛਲੀ ਮਿੱਥ ਹੈ ਜਾਂ ਸੱਚਾਈ ਹੈ, ਇਸ ਫੈਕਟ ਹੈ, ਇਸ ਨੂੰ ਜ਼ਰੂਰ ਦੱਸਿਓ ਕਿ ਬਹੁਤ ਜ਼ਿਆਦਾ ਖਰਚ ਹੋਣ ਪਿੱਛੇ ਕਾਰਨ ਕੀ ਹੁੰਦੇ ਨੇ ਮੁੱਖ ਤੌਰ ਤੇ। ਜਿਵੇਂ ਇਹਦੇ 'ਚ ਇਹ ਕਾਫੀ ਬੜਾ ਟੇਢਾ ਕੁਐਸਚਨ ਹੈ ਜੀ, ਤੇ ਬਹੁਤ ਹੀ ਲੰਬਾ ਇਹਦਾ ਜਵਾਬ ਹੈ, ਪਰ ਆਪਾਂ ਸ਼ਾਰਟ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕਰੀਏ ਤਾਂ ਜੇ ਸਾਨੂੰ ਕੋਈ ਵੀ ਸਹੂਲਤ ਕੋਈ ਸਿਹਤ ਸਮੱਸਿਆ ਨਾਲ ਜੁੜੀ ਹੋਈ ਸਾਨੂੰ ਸਰਕਾਰੀ ਥਾਂ ਤੇ ਮਿਲੂਗੀ ਤਾਂ ਜ਼ਾਹਿਰ ਹੈ ਕਿ ਸਰਕਾਰ ਦਾ ਦਾਇਰਾ ਬਹੁਤ ਵੱਡਾ ਹੈ, ਉਹ ਸਸਤੀ ਹੋਊਗੀ। ਤਾਂ ਪਹਿਲਾਂ ਤਾਂ ਇਸ ਉਪਰਾਲੇ ਸਰਕਾਰ ਨੂੰ ਕਰਨੇ ਚਾਹੀਦੇ ਨੇ ਕਿ ਹਰ ਤਰ੍ਹਾਂ ਦੀਆਂ ਜਿਹੜੀਆਂ ਮਾਡਰਨ ਸਹੂਲਤਾਂ ਨੇ ਹਰੇਕ ਬਿਮਾਰੀ ਨੂੰ ਲੈ ਕੇ ਬਣਦੀਆਂ ਨੇ ਉਹ ਸਰਕਾਰੀ ਹਸਪਤਾਲਾਂ 'ਚ ਮਿਲਦੀਆਂ ਹੋਣੀਆਂ ਚਾਹੀਦੀਆਂ ਨੇ, ਤਾਂ ਕਿ ਲੋਕਾਂ ਨੂੰ ਦੂਜਾ ਬਦਲ ਹੀ ਨਾ ਲੱਭੇ। ਬਦਲ ਉਦੋਂ ਲੱਭਦਾ ਹੈ ਜਦੋਂ ਸਾਡਾ ਜਿਹੜਾ ਪ੍ਰਾਇਮਰੀ ਸੈਂਟਰ ਹੈ ਜਿਹੜਾ ਹੈਗਾ ਉਹ ਉਸ ਪੱਧਰ ਦਾ ਨਹੀਂ ਹੁੰਦਾ ਜਿਸ ਪੱਧਰ ਦਾ ਇਲਾਜ ਉਹਨੂੰ ਚਾਹੀਦਾ ਹੁੰਦਾ ਹੈ। ਦੂਸਰਾ ਹੈਗਾ ਕਿ ਬਹੁਤ ਸਾਰੀਆਂ ਜਿਵੇਂ ਦਵਾਈਆਂ ਦੇ ਹੈ, ਜਿਵੇਂ ਦਵਾਈਆਂ ਦੇ ਰੇਟ ਨੇ, ਜਿਵੇਂ ਦਵਾਈ ਦਾ ਰੇਟ ਕਿਸੇ ਦਵਾਈ ਦਾ 10 ਰੁਪਏ ਰੇਟ ਹੈ, ਉਸੇ ਦਵਾਈ ਦਾ 100 ਰੁਪਏ ਰੇਟ ਹੈ, ਫਿਰ ਉਸ ਦਵਾਈ ਦਾ 200 ਰੁਪਏ ਰੇਟ ਵੀ ਹੈਗਾ। ਤਾਂ ਇਹ ਵੀ ਕਿਤੇ ਨਾ ਕਿਤੇ ਕੋਈ ਇਹੋ ਜਿਹੀ ਰੈਗੂਲੇਟਰੀ ਬਾਡੀ ਚਾਹੀਦੀ ਹੈ ਜਿਹੜੀਆਂ ਇਹਨਾਂ ਰੇਟਾਂ ਨੂੰ ਨਿਰਧਾਰਿਤ ਕਰ ਸਕੇ। ਓਬਵੀਅਸਲੀ ਗੱਲ ਹੈ ਕਿ ਜੇ ਕੋਈ ਇਲਾਜ ਤੁਹਾਡੇ ਏਰੀਆ ਦੇ ਵਿੱਚ ਕਿਸੇ ਇੱਕ ਖਾਸ ਹਸਪਤਾਲ ਵੱਲੋਂ ਵੀ ਦਿੱਤਾ ਜਾਊਗਾ ਤਾਂ ਉਹ ਆਪਣੇ ਜਿਹੜੇ ਖਰਚੇ ਆ ਜਾਂ ਆਪਣੇ ਜਿਹੜੇ ਰੇਟ ਰੱਖਣ ਦਾ ਹੈ ਉਹਦਾ ਆਪਣੇ ਆਪ ਉਹ ਸਾਰੀ ਜ਼ਿੰਮੇਵਾਰੀ ਉਹਦੀ ਹੁੰਦੀ ਹੈ ਕਹਿ ਲਓ, ਜਾਂ ਉਹ ਸੁਤੰਤਰ ਹੁੰਦਾ ਇਹਨਾਂ ਗੱਲਾਂ ਨੂੰ ਲੈ ਕੇ। ਤਾਂ ਸਾਨੂੰ ਤਾਂ ਇਹੀ ਲੱਗਦਾ ਕਿ ਜਦੋਂ ਅਸੀਂ ਇੱਕ ਸਸਤਾ ਬਦਲ ਦੇਵਾਂਗੇ ਤੇ ਵਧੀਆ ਬਦਲ ਦੇਵਾਂਗੇ, ਉਹ ਸਰਕਾਰ ਵੱਲੋਂ ਹੋਵੇ ਜਾਂ ਇਹੋ ਜਿਹੀਆਂ ਸੰਸਥਾਵਾਂ ਵੱਲੋਂ ਹੋਵੇ ਜੋ ਲੋਕ ਸਰਕਾਰ ਨਾਲ ਜੁੜੀਆਂ ਹੋਈਆਂ ਨੇ, ਤਾਂ ਇਹ ਚੀਜ਼ਾਂ ਤੇ ਠੱਲ ਪਾਈ ਜਾ ਸਕਦੀ ਹੈ। ਜੀ ਭਾਈ, ਇੱਕ ਹੋਰ ਮਿੱਥ ਜਾਂ ਇਹ ਫੈਕਟ ਹੈ, ਇਹ ਤੇ ਜ਼ਰੂਰ ਚਾਨਣਾ ਪਾਇਓ। ਜਿੱਦਾਂ ਗੱਲ ਕੀਤੀ ਜਾਂਦੀ ਹੈ ਕਿ ਪੈਥੀਆਂ ਨੇ ਅਲੱਗ-ਅਲੱਗ ਤੇ ਹੋਮਿਓਪੈਥੀ ਨੂੰ ਹੋਰ ਨਜ਼ਰ ਨਾਲ ਦੇਖਿਆ ਜਾਂਦਾ ਹੈ ਨਾ, ਜਿਹੜਾ ਐਲੋਪੈਥੀ ਇਹਨੂੰ ਹੋਰ ਨਜ਼ਰ ਨਾਲ ਦੇਖਿਆ ਜਾਂਦਾ ਹੈ। ਐਲੋਪੈਥੀ ਨੂੰ ਲੈ ਕੇ ਮੇਰਾ ਸਵਾਲ ਸੀ ਕਿ ਕਿਹਾ ਜਾਂਦਾ ਹੈ ਦੇਰ ਸਵੇਰ ਇਸ ਦਾ ਨੁਕਸਾਨ ਹੀ ਹੁੰਦਾ ਹੈ ਬੋਡੀ ਦੇ ਉੱਪਰ ਸਾਡੀ ਤੇ। ਇਸ ਨੂੰ ਲੈ ਕੇ ਕੀ ਕਹੋਗੇ ਕਿ ਐਲੋਪੈਥੀ ਇੰਨੀ ਮਾੜੀ ਹੈ? ਕਿਉਂਕਿ ਪ੍ਰਚਲਨ ਤਾਂ ਸਭ ਤੋਂ ਵੱਧ ਇਸ ਸਮੇਂ ਐਲੋਪੈਥੀ ਦਾ ਸਸਤਾ ਤੇ ਜਲਦੀ ਇਲਾਜ ਹੁੰਦਾ ਕਹਿੰਦੇ। ਐਲੋਪੈਥੀ ਦੀ ਗੱਲ ਕਰੀਏ, ਜਿਹੜੀ ਐਲੋਪੈਥਿਕ ਹੈ, ਜਿਹੜਾ ਐਲੋਪੈਥੀ ਦਾ ਤੰਤਰ ਹੈ, ਇਹ ਇੱਕ ਖੋਜਾਂ ਤੇ ਆਧਾਰਿਤ ਹੁੰਦਾ ਹੈ ਤੇ ਇਹ ਉਹ ਪੱਧਤੀ ਹੈ ਜਿਹੜੀ ਸਾਰੀ ਦੁਨੀਆ 'ਚ ਸਭ ਤੋਂ ਵੱਧ ਵਰਤੀ ਜਾਂਦੀ ਹੈ। ਐਲੋਪੈਥੀ ਦੇ ਸੰਬੰਧਿਤ ਜਿਹੜੀਆਂ ਖੋਜਾਂ ਹੁੰਦੀਆਂ ਨੇ ਉਹਦੇ ਖੋਜ ਪੱਤਰ ਛਪਦੇ ਰਹਿੰਦੇ ਨੇ, ਤਾਂ ਉਹਨਾਂ ਖੋਜ ਪੱਤਰਾਂ ਦੇ ਆਧਾਰ ਦੇ ਉੱਤੇ ਆਪਣੀ ਦਵਾਈ ਦੇ ਮਿਆਰ ਨੂੰ ਅਸੀਂ ਉੱਚਾ ਚੱਕਦੇ ਜਾਂਦੇ ਹਾਂ, ਇਲਾਜ ਨੂੰ ਵੀ ਉੱਚਾ ਚੱਕਦੇ ਜਾਂਦੇ ਹਾਂ। ਖਰਚਾ ਜੇ ਕਹਿ ਲਈਏ ਵੀ ਖਰਚਾ ਕਦੋਂ ਹੁੰਦਾ ਹੈ, ਜਾਂ ਇਹ ਕਹਿ ਲਈਏ ਵੀ ਸਰੀਰ ਤੇ ਮਾੜਾ ਅਸਰ ਕਦੋਂ ਹੁੰਦਾ ਹੈ, ਜਦੋਂ ਇਹਨਾਂ ਦਵਾਈਆਂ ਦੀ ਵਰਤੋਂ ਅਸੀਂ ਬਿਨਾਂ ਕਿਸੇ ਡਾਕਟਰੀ ਸਲਾਹ ਤੋਂ ਕਰਦੇ ਹਾਂ ਜਾਂ ਐਕਸੈਸ ਚ ਕਰਨ ਲੱਗ ਜਾਂ ਜ਼ਿਆਦਾ ਮਾਤਰਾ 'ਚ ਕਰਦੇ ਹਾਂ ਜਾਂ ਬਿਨਾਂ ਕਿਸੇ ਡਾਕਟਰੀ ਸਲਾਹ ਤੋਂ ਕਰਦੇ ਹਾਂ, ਤਾਂ ਇਹ ਸਰੀਰ ਤੇ ਵੀ ਨੁਕਸਾਨ ਪਾਉਣਗੀਆਂ ਤੇ ਸਾਡੀ ਜੇਬ ਤੇ ਵੀ ਨੁਕਸਾਨ ਪਾਉਣਗੀਆਂ। ਤਾਂ ਸਾਡਾ ਜਿਹੜਾ ਇਹ ਉਪਰਾਲਾ ਹੈ ਕਿ ਲੋਕਾਂ ਨੂੰ ਇਹ ਜਾਣਕਾਰੀ ਦੇਣੀ। ਜਿਵੇਂ ਹੁਣ ਇੱਕ ਉਦਾਹਰਨ ਦਿੰਦਾ, ਲੋਕ ਜਾਂਦੇ ਨੇ ਲੱਤਾਂ ਦੁਖੀਆਂ, ਟੈਸਟ ਕਰਾ ਲਿਆ, ਸੈੱਲ ਘਟੇ ਆ ਗਏ, ਫਿਰ ਉਹ ਜਾ ਕੇ ਕਹਿੰਦੇ ਨੇ ਵੀ ਮੇਰੇ ਤਾਂ ਬੋਤਲ ਲਾ ਦਿਓ, ਜਦ ਕਿ ਇਹ ਇਸ ਤਰ੍ਹਾਂ ਨਹੀਂ ਹੁੰਦਾ। ਸੈੱਲ ਘਟਣ ਦੇ ਕੋਈ ਬਹੁਤ ਸਾਰੇ ਕਾਰਨ ਹੁੰਦੇ ਨੇ, ਉਹਨਾਂ ਦੇ ਵਿੱਚ ਕੁਝ ਕਾਰਨਾਂ ਦੇ ਵਿੱਚ ਕੁਝ ਵੀ ਲਾਉਣ ਦੀ ਲੋੜ ਨਹੀਂ ਹੁੰਦੀ, ਵੇਟ ਕਰਨਾ ਪੈਂਦਾ ਕੁਝ ਦਵਾਈਆਂ ਦੀ। ਤਾਂ ਇਹ ਜਿਹੜੀ ਜਾਣਕਾਰੀ ਜਾਊਗੀ ਲੋਕਾਂ ਕੋਲੇ ਤਾਂ ਓਬਵੀਅਸਲੀ ਉਹ ਇਲਾਜ ਵੀ ਉਸ ਪੱਧਰ ਦਾ ਕਰਾਉਣਗੇ। ਤਾਂ ਜਾਣਕਾਰੀ ਹੀ ਇਹਨਾਂ ਸਮੱਸਿਆਵਾਂ ਦਾ ਹੱਲ ਹੈ, ਜਿੱਥੇ ਲੋਕਾਂ ਦਾ ਖਰਚਾ ਵੀ ਬਚ ਸਕਦਾ ਹੈ, ਲੋਕਾਂ ਦੀ ਲੁੱਟ ਵੀ ਬਚ ਸਕਦੀ ਹੈ ਤੇ ਫਾਲਤੂ ਦਵਾਈਆਂ ਤੋਂ ਬਚਿਆ ਵੀ ਜਾ ਸਕਦਾ ਹੈ। ਵੱਧ ਤੋਂ ਵੱਧ ਜਾਣਕਾਰ ਹੋਣ ਵਾਸਤੇ ਅਥੈਂਟਿਕ ਜਿਹੜੇ ਪੇਜ ਨੇ ਜਾਂ ਅਥੈਂਟਿਕ ਇਨਫੋਰਮੇਸ਼ਨ ਦੇ ਸੋਰਸ ਨੇ ਉਹਨਾਂ ਨਾਲ ਜੁੜਿਆ ਜਾਣਾ ਚਾਹੀਦਾ ਜੀ। ਜਿੱਦਾਂ ਤੁਸੀਂ ਪਹਿਲਾਂ ਰੈਗੂਲੇਟਰੀ ਬਾਡੀ ਦੀ ਗੱਲ ਕੀਤੀ ਕਿ ਉਹ ਹੋਣੀ ਚਾਹੀਦੀ ਹੈ, ਪੰਜਾਬ ਸਰਕਾਰ ਦੀ ਜਦੋਂ ਗੱਲ ਕਰਦੇ ਆ, ਇਹਨਾਂ ਨੇ ਸਿਹਤ ਤੇ ਸਿੱਖਿਆ ਕ੍ਰਾਂਤੀ ਲਿਆਉਣ ਦੀ ਗੱਲ ਕੀਤੀ ਸੀ ਤੇ ਉਹਨਾਂ ਨੇ ਸਿਹਤ ਤੇ ਕੰਮ ਕਰਦਿਆਂ ਹੋਇਆਂ ਮੁਹੱਲਾ ਕਲੀਨਿਕ ਵੀ ਖੋਲੇ। ਤੁਸੀਂ ਪੰਜਾਬ ਸਰਕਾਰ ਦੀ ਇਸ ਮੁਹਿੰਮ ਨੂੰ ਕਿਵੇਂ ਵੇਖਦੇ ਹੋ? ਕਿ ਇਹਨੇ ਕੋਈ ਤਬਦੀਲੀ ਲਿਆਂਦੀ ਹੈ ਜਾਂ ਵੱਡੇ ਪੱਧਰ ਤੇ ਤਾਂ ਇਹ ਕਿਹਾ ਜਾਂਦਾ ਜਾਂ ਨਜ਼ਰ ਵੀ ਆਉਂਦਾ ਹੈ ਕਿ ਜਿਹੜੇ ਸਿਵਲ ਹਸਪੀਟਲ ਸੀ ਛੋਟੇ-ਛੋਟੇ ਸ਼ਹਿਰਾਂ, ਮੁਹੱਲਿਆਂ, ਕਸਬਿਆਂ ਦੇ ਵਿੱਚ, ਉਹਨਾਂ ਨੂੰ ਤਬਦੀਲ ਕਰਕੇ ਮੁਹੱਲਾ ਕਲੀਨਿਕਾਂ ਦੇ ਵਿੱਚ ਉਹਨਾਂ ਦੇ ਡਾਕਟਰ ਸਾਹਿਬਾਨਾਂ ਨੂੰ, SMO ਜਿਹੜੇ ਸੀ ਉਹਨਾਂ ਨੂੰ ਭੇਜ ਦਿੱਤਾ ਗਿਆ, ਪਰ ਉਹ ਪਿੱਛੇ ਖਾਲੀ ਹੋ ਗਏ। ਤੁਸੀਂ ਇਹ ਜਿਹੜਾ ਪੂਰਾ ਇਹਨਾਂ ਦੇ ਵੱਲੋਂ ਪ੍ਰੋਜੈਕਟ ਲਾਂਚ ਕੀਤਾ ਗਿਆ ਸੀ, ਉਹਨੂੰ ਸਫਲ ਮੰਨਦੇ ਹੋ ਜਾਂ ਉਹਦੀ ਪ੍ਰਾਪਤੀ ਕੋਈ ਦੇਖਦੇ ਹੋ ਜਾਂ ਨਹੀਂ? ਇਹ ਇੱਕ ਪ੍ਰੋਜੈਕਟ ਪੰਜਾਬ ਲਈ ਨਵਾਂ ਹੈ। ਪੰਜਾਬ ਦੇ ਵਿੱਚ ਜਿਹੜਾ ਪ੍ਰੋਜੈਕਟ ਪਹਿਲਾਂ ਚੱਲ ਰਿਹਾ ਸੀ ਉਹਦੇ ਅਧੀਨ ਜੇ ਡਾਕਟਰਾਂ ਦੀ ਪੂਰਤੀ ਕੀਤੀ ਜਾਂਦੀ ਆ, ਜਿਵੇਂ ਡਾਕਟਰ ਹਰ ਸਾਲ ਕੋਈ ਰਿਜ਼ਾਈਨ ਕਰ ਗਿਆ, ਕੋਈ ਛੱਡ ਕੇ ਨਵੇਂ ਅਲੱਗ ਤਰ੍ਹਾਂ ਦੇ ਸਿਸਟਮ 'ਚ ਇਨਵੋਲਵ ਹੋ ਗਿਆ, ਕੋਈ ਰਿਜ਼ਾਈਨ ਕਰ ਗਿਆ, ਕੋਈ ਆਪਣੀ ਉੱਚ ਵਿਦਿਆਲੀ ਚਲਾ ਗਿਆ, ਤਾਂ ਇਹਨਾਂ ਦੀ ਜਿਹੜੀ ਘਾਟ ਸਮੇਂ-ਸਮੇਂ ਤੇ ਜੇ ਪੂਰੀ ਹੁੰਦੀ ਰਹਿੰਦੀ ਹੈ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਵਧੀਆ ਤੰਤਰ ਹੈ।
ਇਹ ਸਾਡੇ 3 ਤਰ੍ਹਾਂ ਦੇ ਸੈਂਟਰ ਹੁੰਦੇ ਆ, ਜਿੱਥੇ ਪ੍ਰਾਇਮਰੀ ਸੈਂਟਰ ਹੁੰਦੇ ਆ, ਜਿੱਥੇ ਓਪੀਡੀ ਕੰਮ ਕਰਦੀ ਹੈ ਇਕੱਲੀ, ਮਰੀਜ਼ ਆਉਂਦਾ ਹੈ, ਆਪਣੀ ਦਵਾਈ ਦਾ ਇਲਾਜ ਲੈ ਕੇ ਮੁੜ ਜਾਂਦਾ ਹੈ। ਸੈਕੰਡਰੀ ਸੈਂਟਰ ਹੁੰਦੇ ਆ, ਜਿੱਥੇ ਮਰੀਜ਼ਾਂ ਦੇ ਆਪਰੇਸ਼ਨ ਹੁੰਦੇ ਆ ਜਾਂ ਮਰੀਜ਼ਾਂ ਨੂੰ ਦਾਖਲ ਭਰਤੀ ਕੀਤਾ ਜਾਂਦਾ ਹੈ। ਟਰਸ਼ਰੀ ਸੈਂਟਰ ਉਹ ਹੁੰਦੇ ਆ ਜਿਹੜੇ ਕਿ ਮੈਡੀਕਲ ਕਾਲਜਾਂ ਦੇ ਹੁੰਦੇ ਆ। ਤਾਂ ਜੇ ਤਿੰਨੇ ਸੈਂਟਰ ਆਪਣੇ ਆਪ ਦੇ ਵਿੱਚ ਸਹੀ ਤਰੀਕੇ ਨਾਲ ਭਰੇ ਜਾਣਗੇ, ਇਹਨਾਂ ਦੀਆਂ ਪੋਸਟਾਂ ਜੋ ਵੀ ਹੋਣਗੀਆਂ ਉਹ ਸਹੀ ਤਰ੍ਹਾਂ ਭਰੀਆਂ ਜਾਣਗੀਆਂ, ਜਿੱਥੇ ਜੋ ਵੀ ਖਾਲੀ ਹੈ, ਖਲਾ ਹੈ, ਉਹ ਪੂਰਾ ਕੀਤਾ ਜਾਵੇ। ਬਾਕੀ ਬੱਸੋਂ ਦੇ ਵਧਣ ਦੇ ਹਿਸਾਬ ਨਾਲ, ਜਿਵੇਂ ਪੰਜਾਬ ਦੀ ਬੱਸੋਂ ਲਗਾਤਾਰ ਵੱਧ ਰਹੀ ਹੈ, ਪਿਛਲੇ ਸਾਲਾਂ ਤੋਂ ਵੱਧ ਰਹੀ ਹੈ, ਉਹਨਾਂ ਬੱਸੋਂ ਦੇ ਹਿਸਾਬ ਨਾਲ ਡਾਕਟਰਾਂ ਦੀ, ਜਿਵੇਂ WHO ਕਹਿੰਦਾ ਹੈ ਵੀ ਹਰੇਕ 1000 ਬੰਦੇ ਮਗਰ ਇੱਕ ਡਾਕਟਰ ਹੋਣਾ ਚਾਹੀਦਾ ਹੈ, ਉਸ ਤਰ੍ਹਾਂ ਦੇ ਮਾਪਦੰਡ ਪੂਰੇ ਕਰਕੇ ਕੋਈ ਵੀ ਸਰਕਾਰ ਹੈ, ਚਾਹੇ ਉਹ ਪੰਜਾਬ ਦੀ ਹੈ ਚਾਹੇ ਕਿਸੇ ਵੀ ਸਟੇਟ ਦੀ ਸਰਕਾਰ ਹੈ, ਜੇ ਮਾਪਦੰਡਾਂ ਨੂੰ ਸਮੇਂ-ਸਮੇਂ ਤੇ ਧਿਆਨ 'ਚ ਰੱਖੂਗੀ ਤਾਂ ਜ਼ਰੂਰ ਸਾਰੇ ਸਿਸਟਮ ਸਫਲ ਹੋ ਸਕਦੇ ਆ। ਬਾਕੀ ਇਹ ਨਵਾਂ ਮਾਡਲ ਆਉਣ ਵਾਲੇ ਸਮੇਂ 'ਚ ਇਹਦਾ ਪਤਾ ਲੱਗ ਜੂਗਾ ਜੀ। ਬਹੁਤ ਬਹੁਤ ਧੰਨਵਾਦ ਸਮਾਂ ਜੀ, ਥੈਂਕ ਯੂ। ਸੋ ਇਹ ਸਨ ਬਾਈ ਹੁਣੀ ਸਾਡਾ ਡਾਕਟਰ ਬੈਨਰ ਦੇ ਹੇਠ ਜਿਹੜੇ ਕਿ ਇੱਥੇ ਜਾਣਕਾਰੀ ਵੰਡ ਰਹੇ ਨੇ, ਪਰਚੇ ਵੰਡੇ ਜਾ ਰਹੇ ਨੇ। ਸੋ ਜਾਣਕਾਰੀ ਤੁਹਾਨੂੰ ਕਿਹੋ ਜਿਹੀ ਲੱਗੀ, ਆਪਣੇ ਵਿਚਾਰਾਂ ਟਿੱਪਣੀਆਂ ਜ਼ਰੂਰ ਸਾਂਝੇ ਕਰਿਓ। ਧੰਨਵਾਦ।